ਤੁਸੀਂ ਦੱਸੋ, ਆਪਣਾ ਗੁਆਂਢ ਦਾ ਮੁਲਕ ਹੈ, ਉੱਥੇ ਕੁਰਾਨ ਸ਼ਰੀਫ ਦੀ ਕੋਈ ਬੇਇੱਜ਼ਤੀ ਕਰ ਸਕਦਾ? ਕੋਈ ਬੇਅਦਬੀ ਕਰ ਸਕਦਾ? ਭਾਰਤ ਦੇ ਵਿੱਚ ਭਗਵਦ ਗੀਤਾ ਦੀ ਕੋਈ ਬੇਅਦਬੀ ਕਰ ਸਕਦਾ? ਇਹ ਇਨਸਾਫ ਮਿਲਣਗੇ ਜਦੋਂ ਆਪਾਂ ਸੋਵਰਨ ਹੋਵਾਂਗੇ। ਤੇ ਤੁਹਾਡੀ ਅਸੈਂਬਲੀ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ 22 ਅਗਸਤ ਨੂੰ ਹਾਊਸ ਰੈਜ਼ੋਲੂਸ਼ਨ ਨੰਬਰ 115 ਇਹ ਪਾਸ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਲਿਵਿੰਗ ਗੁਰੂ ਨੇ ਅਤੇ ਸਿੱਖ ਇੱਕ ਵੱਖਰੀ ਕੌਮ ਹੈ। ਦੁਨੀਆ ਦੇ ਬਹੁਤ ਐਸੇ ਮੁਲਕ ਨੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਮੈਂਬਰ ਨੇ, ਜਿਹੜੇ ਛੋਟੇ ਛੋਟੇ ਆਈਲੈਂਡ ਨੇ, ਜਿਹੜੇ ਛੋਟੇ ਛੋਟੇ ਮੁਲਕ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਿੱਖਾਂ ਦੀ ਨਸਲਕੁਸ਼ੀ ਹੋਈ ਆ। ਸਾਨੂੰ ਉਹਨਾਂ ਦੇਸ਼ਾਂ ਨਾਲ ਕੰਮ ਕਰਨ ਦੀ ਲੋੜ ਹੈ ਕਿ 1947 ਤੋਂ ਬਾਅਦ ਆਪਾਂ ਜਿਹੜਾ ਇੰਡੀਆ ਆ ਉਹਨੂੰ ਸੈਕੂਲਰ ਜੁਆਇਨ ਕੀਤਾ ਸੀ। ਆਪਾਂ ਹਿੰਦੂ ਰਾਸ਼ਟਰ ਨਹੀਂ ਸੀ ਕੀਤਾ, ਭਾਵੇਂ ਹਿੰਦੂ ਰਾਸ਼ਟਰ ਤੋਂ ਬਾਅਦ ਬਣ ਗਿਆ। ਭਾਰਤ ਦੇ ਸੰਵਿਧਾਨ ਦੇ ਵਿੱਚ ਜਾਂ ਤਾਂ ਇੰਡੀਆ ਲਿਖਿਆ ਜਾਂ ਭਾਰਤ ਲਿਖਿਆ ਆ, ਉਹਦੇ 'ਚ ਹਿੰਦੂ ਰਾਸ਼ਟਰ ਤਾਂ ਹੈ ਨਹੀਂ ਸੀ। ਖਾਲਿਸਤਾਨ ਦੀਆਂ ਸੁਪਰੀਮ ਕੋਰਟ 'ਚ ਵੀ ਜਜਮੈਂਟਾਂ ਹੋ ਚੁੱਕੀਆਂ, ਖਾਲਿਸਤਾਨ ਦੀਆਂ ਹਾਈ ਕੋਰਟ 'ਚ ਵੀ ਜਜਮੈਂਟਾਂ ਹੋ ਚੁੱਕੀਆਂ। ਜਦੋਂ ਤੁਹਾਡੀ ਆਜ਼ਾਦੀ ਦੀ ਗੱਲ ਚੱਲਦੀ ਆ, ਨੇਸ਼ਨ ਦੀ ਗੱਲ ਚੱਲਦੀ, ਕੌਮ ਦੀ ਗੱਲ ਚੱਲਦੀ ਆ, ਮੇਰੀ ਹੱਥ ਜੋੜ ਕੇ ਬੇਨਤੀ ਆ ਉਹਦੇ ਵਿੱਚ ਆ ਕੇ ਰੁਕਾਵਟ ਨਾ ਪਾਇਆ ਕਰੋ। ਤੁਹਾਡੀ ਚੁੱਪ ਵੀ ਇੱਕ ਮਦਦ ਆ। ਲੋਕਾਂ ਦਾ ਮਿਹਣਾ ਨਾ ਲਿਓ ਪਰ ਪੰਥ ਦਾ ਮਿਹਣਾ ਨਾ ਲਿਓ। ਇਹ ਸਦੀਆਂ ਤੋਂ ਪਰੇਸ਼ਾਨੀ ਛੱਡਦਾ। ਜਿੱਥੇ ਕਲਗੀਧਰ ਪਾਤਸ਼ਾਹ ਨੇ ਅਕਤੂਬਰ 1708 ਨੂੰ ਸਾਨੂੰ ਜੁਗੋ ਜੁਗਟਲ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਸਾਨੂੰ ਭਾਵੇਂ ਸਰਕਾਰਾਂ ਦੀ ਰੈਕਗਨੀਸ਼ਨ ਦੀ ਲੋੜ ਨਹੀਂ, ਪਰ ਜਿਸ ਧਰਤੀ ਦੇ ਉੱਤੇ ਸਿੱਖੀ ਜੰਮੀ ਪੜੀ, ਜਿਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਕੰਪਾਇਲ ਹੋਏ, ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਮੰਗਣ ਜੋਗੇ ਰਹਿ ਗਏ। ਸਾਧ ਸੰਗਤ, ਇਨਸਾਫ ਉਦੋਂ ਮਿਲਦਾ ਜਦੋਂ ਤੁਹਾਡੀ ਸਾਵਰਨ ਸਟੇਟ ਹੋਵੇ। ਤੁਸੀਂ ਦੱਸੋ, ਆਪਣਾ ਗੁਆਂਢ ਦਾ ਮੁਲਕ ਹੈ, ਉੱਥੇ ਕੁਰਾਨ ਸ਼ਰੀਫ ਦੀ ਕੋਈ ਬੇਇੱਜ਼ਤੀ ਕਰ ਸਕਦਾ? ਕੋਈ ਬੇਅਦਬੀ ਕਰ ਸਕਦਾ? ਭਾਰਤ ਦੇ ਵਿੱਚ ਭਗਵਦ ਗੀਤਾ ਦੀ ਕੋਈ ਬੇਅਦਬੀ ਕਰ ਸਕਦਾ? ਇਹ ਇਨਸਾਫ ਮਿਲਣਗੇ ਜਦੋਂ ਆਪਾਂ ਸੋਵਰਨ ਹੋਵਾਂਗੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੁਨੀਆ ਦੇ ਸਾਹਮਣੇ ਇੱਕ ਗੱਲ ਰੱਖ ਦਿੱਤੀ ਆ। ਇਸ ਸੰਘਰਸ਼ ਦੇ ਪਿੱਛੇ ਬਹੁਤ ਵੱਡਾ ਖੂਨ ਡੁੱਲਿਆ, ਖਾੜਕੂ ਸੰਘਰਸ਼ ਚੱਲਿਆ, ਤਸੀਹੇ ਕੇਂਦਰਾਂ ਦੇ ਵਿੱਚ ਸਿੰਘਾਂ ਨੂੰ ਜਾਣਾ ਪਿਆ। ਪਰ ਉਹਨਾਂ ਨੇ ਇੱਕ ਦੁਨੀਆ ਦੇ ਸਾਹਮਣੇ ਗੱਲ ਰੱਖ ਦਿੱਤੀ ਕਿ ਪੰਜਾਬ ਜਿਹੜੀ ਸਾਡੀ ਸੱਭਿਅਤਾ ਆ, ਉਹ 3 ਨਿਊਕਲੀਅਰ ਦੇਸ਼ਾਂ ਦੇ ਵਿਚਾਲੇ ਆ। ਪਾਕਿਸਤਾਨ ਨਿਊਕਲੀਅਰ, ਇੰਡੀਆ ਨਿਊਕਲੀਅਰ, ਚਾਈਨਾ ਨਿਊਕਲੀਅਰ। ਅਗਰ ਇਹ 3 ਮੁਲਕ ਭਿੜਦੇ ਨੇ ਤਾਂ ਸਾਡੀ ਸੱਭਿਅਤ ਖਤਮ ਹੋ ਜਾਊਗੀ ਤੇ ਜਿਹੜਾ ਸਾਊਥ ਏਸ਼ੀਆ ਦਾ ਪੀਸ ਆ ਡਿਸਟਰਬ ਹੋ ਜਾਊਗਾ। ਅਸੀਂ ਹਮੇਸ਼ਾ ਜਦੋਂ ਅਮਰੀਕਨ ਅਫੀਸ਼ਲਸ ਨੂੰ ਵੀ ਮਿਲਣ ਦਾ ਮੌਕਾ ਮਿਲਦਾ, ਅਸੀਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਅਗਰ ਜਿਹੜਾ ਸਿੱਖ ਹੈ ਉਹ ਅਮਰੀਕਾ ਨੇ ਬਹੁਤ ਵਫਾਦਾਰ ਹੈ, ਲਾਇਲ ਹੈ। ਅਗਰ ਅਮਰੀਕਾ ਨੇ ਆਪਣੀ ਸਰਦਾਰੀ ਨੂੰ ਸਾਊਥ ਏਸ਼ੀਆ ਵਿੱਚ ਕਾਇਮ ਕਰਨਾ ਤੇ ਉਹਦੇ ਲਈ ਖਾਲਿਸਤਾਨ ਦੀ ਕਾਇਮੀ ਬਹੁਤ ਜ਼ਰੂਰੀ ਹੈ। ਸਾਧ ਸੰਗਤ, ਖੁਸ਼ਖਬਰੀ ਇਹ ਹੈ ਕਿ ਭਾਵੇਂ ਸਾਨੂੰ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਤੇ ਲੜ ਲਾ ਗਏ, ਸਾਨੂੰ ਸਰਕਾਰਾਂ ਤੋਂ ਰੈਕੋਗਨੀਸ਼ਨ ਦੀ ਲੋੜ ਨਹੀਂ, ਪਰ ਫਿਰ ਵੀ ਜਦੋਂ ਕੋਈ ਇਹੋ ਜਿਹਾ ਕੰਮ ਇਨਸੀਡੈਂਟ ਹੋ ਜਾਂਦਾ ਤੇ ਸਾਨੂੰ ਫਿਰ ਕਾਨੂੰਨ ਨੂੰ ਹੀ ਰਾਬਤਾ ਕਰਨਾ ਪੈਂਦਾ। ਤੁਹਾਡੇ ਗੁਰਦੁਆਰਾ ਸਰਹੋਜੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੋਲੈਬੋਰੇਸ਼ਨ ਦੇ ਨਾਲ ਪਿਛਲੇ 7-8 ਮਹੀਨੇ ਤੋਂ ਇਸ ਪ੍ਰੋਜੈਕਟ ਤੇ ਕੰਮ ਹੁੰਦਾ ਸੀ ਤੇ ਤੁਹਾਡੀ ਅਸੈਂਬਲੀ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ 22 ਅਗਸਤ ਨੂੰ ਹਾਊਸ ਰੈਜ਼ੋਲੂਸ਼ਨ ਨੰਬਰ 115 ਇਹ ਪਾਸ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਲਿਵਿੰਗ ਗੁਰੂ ਨੇ ਅਤੇ ਸਿੱਖ ਇੱਕ ਵੱਖਰੀ ਕੌਮ ਹੈ। ਇਸ ਤਰ੍ਹਾਂ ਦੇ ਮਤੇ ਪਹਿਲਾਂ ਨਿਊ ਜਰਸੀ ਤੇ ਪੈਨਸਿਲਵੇਨੀਆ ਵੀ ਹੋਏ ਨੇ। ਸੋ ਇਹ ਬਹੁਤ ਇੱਕ ਮੈਂ ਸਮਝਦਾ ਕਿ ਮੈਂ ਸਾਰੇ ਗੁਰਦੁਆਰਾ ਸਾਹਿਬਾਨਾਂ ਨੂੰ, ਕੈਲੀਫੋਰਨੀਆ ਦੇ ਨੂੰ ਬੇਨਤੀ ਵੀ ਕਰਦਾ ਕਿ ਇਹ ਤੁਸੀਂ ਸਟੇਟ ਅਸੈਂਬਲੀ ਦੀ ਵੈਬਸਾਈਟ ਤੇ ਜਾ ਕੇ ਰੈਜ਼ੋਲੂਸ਼ਨ ਪ੍ਰਿੰਟ ਕਰਕੇ ਆਪਣੇ ਗੁਰਦੁਆਰਾ ਸਾਹਿਬਾਨਾਂ 'ਚ ਰੱਖੋ ਤਾਂ ਕਿ ਸਾਡੀ ਲੋਕਲ ਅਥਾਰਟੀ ਨੂੰ ਪਤਾ ਰਹੇ ਕਿ ਸਾਡੇ ਗੁਰੂ ਸਾਹਿਬ ਦੀ ਇੰਪੋਰਟੈਂਸ ਕੀ ਆ। ਬਾਕੀ ਗੱਲ ਜਿੱਥੋਂ ਤੱਕ ਆਜ਼ਾਦੀ ਦੀ ਆ, ਸਾਰੀਆਂ ਜਥੇਬੰਦੀਆਂ ਆਪੋ ਆਪਣੀ ਜਗ੍ਹਾ ਤੇ ਲੱਗੀਆਂ ਨੇ। ਦੇਖੋ ਸਾਧ ਸੰਗਤ, ਕਸ਼ਮੀਰ 2019 ਦੇ ਵਿੱਚ ਉਹਨਾਂ ਨੇ 3 ਸਾਲ ਪਹਿਲਾਂ ਵੱਢ ਕੇ ਰੱਖ ਦਿੱਤਾ। ਉਹਨਾਂ ਦੇ ਕੋਲ ਸਿਰਫ 2 ਪ੍ਰੋਟੈਸਟ ਹੋਏ ਵੱਡੇ 19 ਦੇ ਵਿੱਚ, ਹੂਸਟਨ ਤੇ ਨਿਊਯਾਰਕ। ਤੁਸੀਂ ਪਿਛਲੇ 36 ਸਾਲ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਛੱਡੀ ਜਿੱਥੇ ਇੰਡੀਅਨ ਹਕੂਮਤ ਦਾ ਪ੍ਰਾਈਮ ਮਿਨਿਸਟਰ ਨਾ ਘੇਰਿਆ ਹੋਵੇ। ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਤੁਸੀਂ ਦੁਨੀਆ ਦੇ ਵੱਡੇ ਵੱਡੇ ਨੇਸ਼ਨਾਂ ਨੂੰ ਦੱਸ ਦਿੱਤਾ ਕਿ ਸਾਨੂੰ ਕੀ ਚਾਹੀਦਾ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਹੋਰ ਕੰਮ ਬਹੁਤ ਕਰਨ ਵਾਲੇ ਨੇ।
ਦੁਨੀਆ ਦੇ ਬਹੁਤ ਐਸੇ ਮੁਲਕ ਨੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਮੈਂਬਰ ਨੇ, ਜਿਹੜੇ ਛੋਟੇ ਛੋਟੇ ਆਈਲੈਂਡ ਨੇ, ਜਿਹੜੇ ਛੋਟੇ ਛੋਟੇ ਮੁਲਕ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਿੱਖਾਂ ਦੀ ਨਸਲਕੁਸ਼ੀ ਹੋਈ ਆ। ਸਾਨੂੰ ਉਹਨਾਂ ਦੇਸ਼ਾਂ ਨਾਲ ਕੰਮ ਕਰਨ ਦੀ ਲੋੜ ਹੈ। ਮੈਂ ਇੱਥੇ ਦੱਸਣਾ ਚਾਹੁੰਦਾ, ਬਿਲਕੁਲ ਏਕਤਾ ਜਿਹੜੀ ਆ ਉਹਦੇ ਪਿੱਛੇ ਵੱਲ ਹੈ, ਪਰ ਅਸੀਂ ਨਿਊਯਾਰਕ ਜਿਹੜੀ ਈਸਟ ਕੋਸਟ ਦੀਆਂ ਜਥੇਬੰਦੀਆਂ, ਅਸੀਂ ਕੋਈ ਕੰਮ ਵੀ ਉੱਥੇ ਹੁੰਦਾ, ਚਾਹੇ ਉਹ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਪ੍ਰੋਟੈਸਟ ਹੈ, ਚਾਹੇ ਉਹ ਭਾਰਤ ਦੀ ਮੈਸੀ ਦੇ ਮੋਹਰੇ, ਅਸੀਂ ਸਭ ਮਿਲ ਕੇ ਇਕੱਠੇ ਕਰਦੇ ਹਾਂ। ਠੀਕ ਹੈ, ਜਥੇਬੰਦੀਆਂ ਆਪਣਾ ਕੰਮ ਕਰਦੀਆਂ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ 1947 ਤੋਂ ਬਾਅਦ ਆਪਾਂ ਜਿਹੜਾ ਇੰਡੀਆ ਆ ਉਹਨੂੰ ਸੈਕੂਲਰ ਜੁਆਇਨ ਕੀਤਾ ਸੀ, ਆਪਾਂ ਹਿੰਦੂ ਰਾਸ਼ਟਰ ਨਹੀਂ ਸੀ ਕੀਤਾ, ਭਾਵੇਂ ਹਿੰਦੂ ਰਾਸ਼ਟਰ ਤੋਂ ਬਾਅਦ ਬਣ ਗਿਆ। ਭਾਰਤ ਦੇ ਸੰਵਿਧਾਨ ਦੇ ਵਿੱਚ ਜਾਂ ਤਾਂ ਇੰਡੀਆ ਲਿਖਿਆ ਜਾਂ ਭਾਰਤ ਲਿਖਿਆ ਆ, ਉਹਦੇ 'ਚ ਹਿੰਦੂ ਰਾਸ਼ਟਰ ਤਾਂ ਹੈ ਨਹੀਂ ਸੀ। ਪਰ ਜਦੋਂ ਭਾਰਤ ਦੀ ਸਰਕਾਰ ਵੀ ਉਹਨਾਂ ਦੇ ਕੋਲ ਹੈ, ਉਹ ਫਿਰ ਵੀ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਤੇ ਕੋਈ ਹਿੰਦੂ ਉਹਨਾਂ ਦਾ ਵਿਰੋਧ ਨਹੀਂ ਕਰਦਾ। ਖਾਲਿਸਤਾਨ ਦੀਆਂ ਸੁਪਰੀਮ ਕੋਰਟ 'ਚ ਵੀ ਜਜਮੈਂਟਾਂ ਹੋ ਚੁੱਕੀਆਂ, ਖਾਲਿਸਤਾਨ ਦੀਆਂ ਹਾਈ ਕੋਰਟ 'ਚ ਵੀ ਜਜਮੈਂਟਾਂ ਹੋ ਚੁੱਕੀਆਂ। ਜਦੋਂ ਤੁਹਾਡੀ ਆਜ਼ਾਦੀ ਦੀ ਗੱਲ ਚੱਲਦੀ ਆ, ਨੇਸ਼ਨ ਦੀ ਗੱਲ ਚੱਲਦੀ, ਕੌਮ ਦੀ ਗੱਲ ਚੱਲਦੀ ਆ, ਮੇਰੀ ਹੱਥ ਜੋੜ ਕੇ ਬੇਨਤੀ ਆ, ਉਹਦੇ ਵਿੱਚ ਆ ਕੇ ਰੁਕਾਵਟ ਨਾ ਪਾਇਆ ਕਰੋ। ਤੁਹਾਡੀ ਚੁੱਪ ਵੀ ਇੱਕ ਮਦਦ ਆ। ਜਦੋਂ ਅਸੀਂ ਕੌਮ ਦੇ ਖਿਲਾਫ ਭੁਗਤ ਜਾਂਦੇ ਆ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਵਾਬ ਦੇਣਾ ਪੈਂਦਾ। ਮੈਨੂੰ ਦੀਪ ਸਿੰਘ ਸਿੱਧੂ ਦੀ ਗੱਲ ਹਮੇਸ਼ਾ ਇਹ ਸਟਰਾਈਕ ਕਰਦੀ ਆ ਕਿ ਲੋਕਾਂ ਦਾ ਮਿਹਣਾ ਲੈ ਲਿਓ ਪਰ ਪੰਥ ਦਾ ਮਿਹਣਾ ਨਾ ਲਿਓ। ਇਹ ਸਦੀਆਂ ਤੋਂ ਪਿੱਛਾ ਨਹੀਂ ਛੱਡਦਾ। ਸੋ ਆਪਾਂ ਲੱਗੇ ਰਹੀਏ। ਮੈਨੂੰ ਪਤਾ ਕਿ ਸਕੱਤਰ ਸਾਹਿਬ ਮੇਰੇ ਕੋਲ ਖੜ ਗਏ ਨੇ, ਇਹ ਬੜੀ ਸਖਤ ਡਿਊਟੀ ਆ, ਉਹਨਾਂ ਨੇ ਸਾਰਿਆਂ ਨੂੰ ਭੁਗਤਾਉਣਾ ਵੀ ਹੁੰਦਾ, ਪਰ ਆਪਾਂ ਕਹਾਂ ਕੰਮ ਕੀ ਕਰਨਾ। ਆਪਣੇ ਬਹੁਤ ਕੰਮ ਕਰਨ ਵਾਲੇ ਨੇ। ਪੰਜਾਬ ਦੇ ਵਿੱਚ ਸਿੱਖਾਂ ਦੀ ਲਿਮਟ ਹੈ ਜਥੇਬੰਦੀਆਂ ਦੀ, ਉਹ ਕਿਹੜੀ ਲਿਮਟ ਤੱਕ ਕੰਮ ਕਰ ਸਕਦੇ ਨੇ, ਬੋਲ ਸਕਦੇ ਨੇ। ਆਪਾਂ ਨੂੰ ਪੂਰਨ ਆਜ਼ਾਦੀ ਆ। ਆਪਾਂ ਜਿਹੜੇ ਯੂਨਾਈਟਿਡ ਨੇਸ਼ਨ ਦੇ ਬਹੁਤ ਮਿਸ਼ਨ ਨੇ, ਉਹਨਾਂ ਨਾਲ ਕੰਮ ਕਰੀਏ ਤਾਂ ਕਿ ਆਪਣੀ ਜਿਹੜੀ ਗੱਲ ਹੈ ਉਹ ਕਮ ਸੇ ਕਮ ਯੂਨਾਈਟਿਡ ਨੇਸ਼ਨ ਦੇ ਵਿੱਚ ਜਾ ਸਕੇ। ਸੋ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਕੰਮ ਕਰਨ ਦੀ ਲੋੜ ਆ। ਬਾਕੀ ਜਿਹੜਾ ਕੌਮ ਦਾ ਨਾਈਟ ਹੁੰਦਾ, ਅਸੀਂ ਉਹਨੂੰ ਪ੍ਰੀਜ਼ਰਵ ਕਰੀਏ। ਇੱਕ ਨਾਈਟ ਅਸੀਂ 1839 ਚ ਗਵਾਇਆ, ਮਹਾਰਾਜਾ ਰਣਜੀਤ ਸਿੰਘ, ਤੇ ਅੱਜ ਪੌਣੇ 200 ਸਾਲ ਦੀ ਗੁਲਾਮੀ ਸਾਡੇ ਗਲ ਪਈ ਹੋਈ ਆ। ਸੋ ਇਸ ਕਰਕੇ ਆਪਾਂ ਆਪਣੇ ਨਾਈਟ ਨੂੰ ਵੀ ਪ੍ਰੀਜ਼ਰਵ ਕਰਨਾ, ਗੁਰੂ ਘਰ ਦੀਆਂ ਸਟੇਜਾਂ ਜਿੱਥੋਂ ਪੰਥ ਨੂੰ ਪ੍ਰੀਜ਼ਰਵ ਕਰਨਾ ਹੁੰਦਾ ਤੇ ਦੁਸ਼ਮਣ ਨੂੰ ਐਕਸਪੋਜ਼ ਕਰਨਾ ਹੁੰਦਾ। ਸੋ ਮੈਂ ਤੁਹਾਡੀ ਸਾਰੀ ਕਮੇਟੀ ਦਾ, ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ। ਭਾਈ ਜਿਹੜਾ ਤੁਸੀਂ ਇਹ 43 ਸਾਲ ਤੋਂ ਉਸ ਸਮੇਂ ਦੀਆਂ ਕਮੇਟੀਆਂ, ਹੁਣ ਦੀਆਂ ਕਮੇਟੀਆਂ, ਤੁਸੀਂ ਸਾਰੀਆਂ ਵਧਾਈ ਦੇ ਪਾਤਰ ਹੋ। ਮੈਂ ਸਮਝਦਾ ਅਮਰੀਕਾ ਦੇ ਵਿੱਚ 2 ਵੱਡੀਆਂ ਇਵੈਂਟਸ ਨੇ, ਇੱਕ ਯੁਵਾ ਸਿਟੀ ਦੀ ਤੇ ਇੱਕ ਨਿਊਯਾਰਕ ਦੀ। ਅਸੀਂ ਦੇਖੋ ਨਿਊਯਾਰਕ, ਨਿਊ ਜਰਸੀ ਤੋਂ ਆਉਂਦੇ ਆ। ਤੁਹਾਨੂੰ ਵੀ ਬੇਨਤੀ ਆ ਕਿ ਜਦੋਂ ਸਾਡੇ ਨਗਰ ਕੀਰਤਨ ਹੁੰਦਾ, ਅਪ੍ਰੈਲ ਦਾ ਆਖਰੀ ਸੈਟਰਡੇ ਹੁੰਦਾ, ਤੁਸੀਂ ਵੀ ਉੱਥੇ ਜ਼ਰੂਰ ਆਇਆ ਕਰੋ, ਜ਼ਰੂਰ ਮਨਹਾਟਨ ਦੀਆਂ ਗਲੀਆਂ 'ਚ ਆ ਕੇ ਸਾਡੇ ਨਾਲ ਸ਼ਿਰਕਤ ਕਰੋ, ਤਾਂ ਕਿ ਆਪਾਂ ਕੌਮ ਦੀ ਜਿਹੜੀ ਗੱਲ ਹੈ ਉਹਨੂੰ ਅੱਗੇ ਵਧਾਈਏ। ਆਜ਼ਾਦੀ ਜਿਹੜੀ ਆ, ਜਿੰਨੀ ਦੇਰ ਅਸੀਂ ਆਜ਼ਾਦ ਨਹੀਂ ਹੁੰਦੇ ਉਨੀ ਦੇਰ ਸਾਡੀ ਸਰਵਾਈਵਲ ਨਹੀਂ ਹੋ ਸਕਦੀ। ਮੈਂ ਅਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ, ਉਹਨਾਂ ਵੱਲੋਂ ਤੇ ਇੱਥੋਂ ਦੀ ਜਥੇਬੰਦੀ ਵੱਲੋਂ, ਕੈਲੀਫੋਰਨੀਆ ਦੀ ਜਥੇਬੰਦੀ ਦੇ ਪ੍ਰਧਾਨ ਸਰਦਾਰ ਤਰਸੇਮ ਸਿੰਘ ਜੀ ਖਾਲਸਾ ਕਲਹਿਰੀ, ਉਹਨਾਂ ਵੱਲੋਂ, ਉਹਨਾਂ ਦੀ ਸਾਰੀ ਟੀਮ ਵੱਲੋਂ ਆਪ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ